ਜਾਈਏ ਜਿਹੜੇ ਏਜੀ ਸਾਹਿਬ ਹੁੰਦੇ ਆ ਐਡਵੋਕੇਟ ਜਿਹੜੇ ਜਨਰਲ ਹੁੰਦੇ ਆ ਕਿਸੇ ਵੀ ਸੂਬੇ ਦੇ ਉਹਨਾਂ ਦੇ ਉੱਤੇ ਇਹ ਆਸ ਹੁੰਦੀ ਆ ਵੀ ਕਾਨੂੰਨ ਦੀ ਲਾ ਨੂੰ ਬੜੇ ਵਧੀਆ ਢੰਗ ਦੇ ਨਾਲ ਜਿਹੜਾ ਉਹ ਪੇਸ਼ ਕਰਨਗੇ ਉੱਥੇ ਜਿਹੜੇ ਬਣਦੇ ਜਿਨ੍ਹਾਂ ਨੇ ਜੁਰਮ ਕੀਤਾ ਹੈ ਉਹਨਾਂ ਨੂੰ ਉਸ ਦੇ ਨਾਲ ਬਣਦੀਆਂ ਸਜ਼ਾਵਾਂ ਜਿਹੜੀਆਂ ਉਹ ਦਿਵਾਉਣਗੇ। ਪਰ ਗਾਹੇ ਬਗਾਹੇ ਅਜਿਹੇ ਅਹੁਦਿਆਂ ਦੇ ਉੱਤੇ ਬੈਠੇ ਵੀ ਕਈ ਵਾਰੀ ਵਿਵਾਦਗ੍ਰਸਤ ਮਾਮਲਿਆਂ ਦੇ ਵਿੱਚ ਜੁੜ ਜਾਂਦੇ ਆ ਤੇ ਹੁਣ ਕੁਛ ਅਜਿਹਾ ਹੀ ਪੰਜਾਬ ਦੇ ਜਿਹੜੇ ਐਡਵੋਕੇਟ ਜਨਰਲ ਆ ਉਹਨਾਂ ਦੇ ਮਾਮਲੇ ਦੇ ਵਿੱਚ ਆਇਆ ਆ। ਇਹ ਮਾਮਲਾ ਵਿਵਾਦਤ ਬਣ ਚੁੱਕਾ ਆ। ਇਹ ਹੁਣ ਆਮ ਆਦਮੀ ਪਾਰਟੀ ਆਪ ਦੇ ਲਈ ਮੁਸੀਬਤ ਬਣ ਗਿਆ। ਬਿਲਕੁਲ ਜੀ, ਦੇਖੋ ਜਿਹੜੇ ਬੰਦੇ ਤੇ ਪੈਂਦੀ ਆ ਉਹਦੇ ਲਈ ਤਾਂ ਮਾਮਲਾ ਮੁਸੀਬਤ ਵਾਲਾ ਹੁੰਦਾ ਹੀ ਹੈ, ਪਰ ਉਹ ਜਿਹੜੀ ਧਿਰ ਨਾਲ ਜੁੜਿਆ ਹੁੰਦਾ ਹੈ ਜਾਂ ਕਿਸੇ ਇਹੋ ਜਿਹੇ ਅਹੁਦੇ ਤੇ ਹੁੰਦਾ ਜਿਹਦੇ ਨਾਲ ਸਿੱਧੀ ਸਰਕਾਰ ਨੂੰ, ਪਾਰਟੀ ਨੂੰ, ਕਿਸੇ ਗਰੁੱਪ ਨੂੰ, ਕਿਸੇ ਸੰਗਠਨ ਨੂੰ ਹੈ ਨਾ ਉਹਦਾ ਨਾਮ ਨਾਲ ਜੁੜਿਆ ਤਾਂ ਉਹਦੇ ਪਰ ਵੀ ਅਸਰ ਪੈਣਾ ਲਾਜ਼ਮੀ ਹੈ। ਸੋ ਇਸ ਲਈ ਹੁਣ ਇਹ ਪੰਜਾਬ ਦੇ ਐਡਵੋਕੇਟ ਜਨਰਲ ਨੇ ਵਿਨੋਦ ਖਈ, ਜੇਕਰ ਬਤੌਰ ਵਕੀਲ ਮਾਮਲਾ ਹੁੰਦਾ ਤਾਂ ਮਾਮਲਾ ਹੋਰ ਤਰ੍ਹਾਂ ਦਾ ਹੋਣਾ ਸੀ, ਉਹ ਫਿਰ ਨਿੱਜੀ ਤੱਕ ਸੀਮਿਤ ਰਹਿ ਜਾਣਾ ਸੀ ਜੀ। ਸੋ ਇਸ ਲਈ ਹੁਣ ਉਹ ਪੰਜਾਬ ਦੇ ਐਡਵੋਕੇਟ ਜਨਰਲ ਨੇ ਤੇ ਪੰਜਾਬ ਦੇ ਐਡਵੋਕੇਟ ਜਨਰਲ ਹੋਣ ਦੇ ਨਾਤੇ ਸਰਕਾਰ ਦਾ ਹਿੱਸਾ ਨੇ। ਸੋ ਇਸ ਲਈ ਉਹ ਸਰਕਾਰ ਦੇ ਅਕਸ ਨਾਲ ਜੁੜ ਗਿਆ ਸਾਰਾ ਮਾਮਲਾ। ਔਰ ਮਾਮਲਾ ਵੀ ਇੱਕ ਬੜਾ ਪਚੀਦਾ ਹੈ, ਕਿਸੇ ਤਰ੍ਹਾਂ ਦੇ ਹੋਰ ਤਰ੍ਹਾਂ ਦੇ ਦੋਸ਼ ਹੁੰਦੇ ਸ਼ਾਇਦ ਮਤਲਬ ਕਿ ਉਹਦਾ ਅਸਰ ਉਹੋ ਜਿਹਾ ਨਹੀਂ ਹੁੰਦਾ, ਪਰ ਜਿਹੋ ਜਿਹਾ ਇਹ ਮਾਮਲਾ ਦੋਸ਼ਾਂ ਦੇ ਤਹਿਤ ਲੱਗਦਾ ਉਹਦੇ ਨਾਲ ਤਾਂ ਬਹੁਤ ਗੰਭੀਰ ਮਾਮਲਾ ਬਣ ਗਿਆ ਜੀ। ਐਡਵੋਕੇਟ ਜਨਰਲ ਦੇ ਨਾਲ ਕੰਮ ਕਰ ਰਹੀ ਇੱਕ ਬੀਬੀ ਵਕੀਲ ਦੀ ਭੈਣ ਵੱਲੋਂ ਇਹ ਦੋਸ਼ ਲਾਉਣਾ ਕਿ ਮੇਰੀ ਭੈਣ ਨਾਲ ਸ਼ੋਸ਼ਣ ਹੁੰਦਾ ਹੈ, ਮੇਰੀ ਭੈਣ ਦੀ ਮਤਲਬ ਵਰਤੋਂ ਕੀਤੀ ਜਾ ਰਹੀ ਹੈ, ਉਸ ਨੂੰ ਡਰਾਇਆ ਧਮਕਾਇਆ ਜਾਂਦਾ ਹੈ, ਸਾਡੇ ਪਰਿਵਾਰ ਨੂੰ ਜਾਨ ਨੂੰ ਖਤਰਾ ਹੈ, ਠੀਕ ਹੈ ਨਾ। ਏਜੀ ਸਾਹਿਬ ਉਹਨਾਂ ਕੋਲ ਤਾਂ ਪੁਲਿਸ ਹੈ ਜੀ ਕਹਿੰਦੀ, ਤੇ ਉਹ ਪੁਲਿਸ ਸਾਨੂੰ ਮਰਵਾ ਸਕਦੇ ਨੇ, ਸਾਨੂੰ ਚੁਕਾ ਸਕਦੇ ਨੇ, ਸਾਡੇ ਤੇ ਝੂਠੇ ਪਰਚੇ ਪਾ ਸਕਦੇ ਨੇ। ਸੋ ਇਸ ਹਵਾਲੇ ਨਾਲ ਉਹਨੇ ਉਹ ਸਾਰੇ ਦੋਸ਼ ਲਾਏ ਨੇ। ਉਹਨੇ ਦੋਸ਼ ਲਾਉਣਾ ਬਹੁਤ ਆਸਾਨ ਹੈ, ਸਾਬਤ ਹੋਣਗੇ ਜਾਂ ਨਹੀਂ ਹੋਣਗੇ ਉਹਦੇ ਤੱਥਾਂ ਦੀ ਪੜਚੋਲ ਹੋਣੀ ਹੈ, ਪਰ ਉਹਨੇ ਇਹ ਵੀ ਨਾਲ ਕਿਹਾ ਕਿ ਅਸੀਂ ਇਸ ਦੀ ਕਾਨੂੰਨੀ ਲੜਾਈ ਲੜਨ ਲਈ ਤਿਆਰ ਹਾਂ, ਬਸ ਪਰ ਸਾਡੇ ਹਾਣ ਦਾ ਕਰ ਦਿਓ, ਐਡਵੋਕੇਟ ਜਨਰਲ ਨਾ ਰੱਖਿਓ ਉਹਨੂੰ, ਐਡਵੋਕੇਟ ਜਨਰਲ ਉਹਦੇ ਤੋਂ ਹਟਾਓ, ਫਿਰ ਉਹ ਤੋਂ ਬਾਅਦ ਅਸੀਂ ਕਾਨੂੰਨੀ ਲੜਾਈ ਸਾਹਮਣੇ ਆ ਕੇ ਲੜ ਲਾਂਗੇ, ਨਹੀਂ ਸਾਨੂੰ ਡਰ ਹੈ ਕਿ ਇਹ ਆਪਣੀ ਸਰਕਾਰੀ ਤਾਕਤ ਦੀ ਵਰਤੋਂ ਕਰਕੇ ਸਾਨੂੰ ਕਿਸੇ ਹੋਰ ਮਾਮਲੇ 'ਚ ਉਲਝਾ ਸਕਦੇ। ਇੱਕ ਪਾਸੇ ਤਾਂ ਇਸ ਮਾਮਲੇ ਦੀ ਜਾਂਚ ਹੋਣੀ ਬਣਦੀ ਹੈ ਕਿ ਇਹ ਮਾਮਲਾ ਕਿੰਨਾ ਕੁ ਸੱਚਾ ਹੈ, ਕਿੰਨਾ ਕੁ ਝੂਠਾ ਹੈ, ਕਿੰਨੀ ਕੁ ਇਹਦੀ ਹਕੀਕਤ ਹੈ, ਕਿੰਨੀ ਕੁ ਇੱਕ ਪਾਸੇ ਵਾਲਾ ਮਾਮਲਾ ਕਿ ਦੋ ਪਾਸੇ ਵਾਲਾ ਮਾਮਲਾ, ਜਾਂ ਮਾਮਲਾ ਹੈ ਹੀ ਨਹੀਂ ਬਣਾਇਆ ਗਿਆ। ਜੇ ਮਾਮਲਾ ਇੱਕ ਪਾਸੜਾ ਹੈ ਤਾਂ ਇਹ ਬਹੁਤ ਖਤਰਨਾਕ ਹੈ, ਜੇਕਰ ਦੋ ਪਾਸਿਓਂ ਸੀ ਤਾਂ ਬਾਅਦ ਚੋਂ ਫਿਰ ਭੈਣ ਦੀ ਵਿੱਚ ਕੀ ਇਨਵੋਲਵਮੈਂਟ ਹੈ। ਕਿੰਨੇ ਹੀ ਪਹਿਲੇ ਪੱਖ ਨੇ ਇਹਦੇ ਜਿਹੜੇ ਜੇ ਵਿਚਾਰਨੇ ਬਣਦੇ। ਪਰ ਜਿੱਥੋਂ ਤੱਕ ਐਡਵੋਕੇਟ ਵਿਨੋਦ ਘਈ ਹੋਰਾਂ ਦਾ ਮਾਮਲਾ ਹੈ, ਪੰਜਾਬ ਦੇ ਐਡਵੋਕੇਟ ਜਨਰਲ ਨੇ ਵਿਨੋਦ ਘਈ, ਤੇ ਪਰ ਵਿਨੋਦ ਘਈ ਹੋਰੀ ਵਿਵਾਦਾਂ ਵਿੱਚ ਰਹਿਣ ਦੇ ਆਦੀ ਰਹੇ ਨੇ, ਉਹਨਾਂ ਦੇ ਪੁਰਾਣੇ ਮਾਮਲੇ ਸ਼ੁਰੂ ਤੋਂ ਵਿਵਾਦਾਂ 'ਚ ਰਹੇ ਨੇ। ਜਦੋਂ ਕਿ ਜੇਕਰ ਉਹਨਾਂ ਦਾ ਪੱਖ ਸੁਣੋਗੇ ਤਾਂ ਉਹ ਕਹਿਣਗੇ ਮੈਂ ਤਾਂ ਬਤੌਰ ਵਕੀਲ ਆਪਣੀ ਭੂਮਿਕਾ ਨਿਭਾਈ ਹੈ, ਪਰ ਜਦੋਂ ਪੰਜਾਬ ਵਾਲੇ ਪਾਸਿਓਂ ਖੜ ਕੇ ਦੇਖੋਗੇ ਤਾਂ ਲੱਗੂਗਾ ਕਿ ਫਿਰ ਆਹ ਕੁਛ ਕਰਨ ਨੂੰ ਕੀ ਇਕੱਲੀ ਇੱਥੇ ਹੀ ਜ਼ਰੂਰਤ ਸੀ ਵਕਾਲਤ ਦੀ, ਜਾਂ ਇਹ ਛੱਡੇ ਵੀ ਜਾ ਸਕਦੇ ਸੀ। ਹੁਣ ਪਹਿਲੂ ਕੀ ਹੈ, ਪਹਿਲਾਂ ਤਾਂ ਜੇਕਰ ਆਪਾਂ ਦੇਖੀਏ ਇਹਨਾਂ ਦੀ ਐਂਟਰੀ ਕਿਵੇਂ ਹੁੰਦੀ ਹੈ। ਪੰਜਾਬ ਦੇ ਐਡਵੋਕੇਟ ਜਨਰਲ ਬਣਾਏ ਗਏ ਅਨਮੋਲ ਸਿੱਧੂ ਜੀ, ਜਦੋਂ ਉਹ ਬਣੇ ਤੇ ਉਹ ਤੋਂ ਬਾਅਦ ਸਾਰਿਆਂ ਨੇ ਕਿਹਾ ਕਿ ਵੀ ਚੰਗਾ ਬੰਦਾ ਤੁਸੀਂ ਚੁਣ ਲਿਆ ਹੈ ਨਾ, ਸਹੀ ਬੰਦਾ ਲਾਤਾ, ਚਲੋ ਜੀ ਬੜਾ ਚੰਗਾ, ਸਾਰਿਆਂ ਨੇ ਕਿਹਾ। ਪਰ ਇੱਕ ਮਾਮਲਾ ਆਇਆ ਕਿ ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਸਿੱਧੂ ਨੇ ਜੀ ਕਹਿੰਦੇ ਅਸਤੀਫਾ ਦਿੱਤਾ ਤੇ ਨਿੱਜੀ ਕਾਰਨ ਦੱਸੇ। ਤੇ ਜਦੋਂ ਪੜਚੋਲ ਹੋਈ ਤਾਂ ਮੀਡੀਆ 'ਚ ਖਬਰਾਂ ਚੱਲੀਆਂ ਰਾਜਕਰਨ ਜੀ ਕਿ ਉਹਦੇ ਪਿੱਛੇ ਕਾਰਨ ਇਹ ਹੈ ਕਿ ਉਹਨਾਂ ਨੇ 30 ਬੰਦਿਆਂ ਦੀ ਸੂਚੀ ਸੌਂਪੀ ਸੀ, ਕਹਿੰਦੇ ਭਗਵੰਤ ਮਾਨ ਜੀ ਜਾਂ ਉਹਨਾਂ ਦੇ ਅਧਿਕਾਰੀਆਂ ਨੂੰ ਕਿ ਭਾਈ ਮੇਰੇ ਨਾਲ ਆਹ ਟੀਮ ਲਾ ਦਿਓ, ਵਕੀਲ ਇਹ ਲਾ ਦਿਓ ਜੀ। ਤੇ ਉਹਨਾਂ ਦੀ ਸੂਚੀ ਦੇ ਵਿੱਚੋਂ ਸਾਰਿਆਂ ਤੇ ਕਾਟੇ ਮਾਰ ਕੇ ਕਹਿੰਦੇ 6 ਜਾਂ 7 ਬੰਦੇ ਰੱਖ ਲਏ, ਕਿਹਾ 7 ਬੰਦੇ ਰੱਖਾਂਗੇ ਜੀ, ਬਾਕੀ ਆ ਲਿਸਟ ਰਾਘਵ ਚੱਡਾ ਜੀ ਦੀ ਭੇਜੀ ਆ, ਇਹ ਬੰਦੇ ਰੱਖਣੇ। ਠੀਕ ਹੈ। ਤੇ ਕਹਿੰਦੇ ਜੀ ਇਹ ਨਾਰਾਜ਼ਗੀ ਕਾਰਨ ਬਣੀ ਅਨਮੋਲ ਸਿੱਧੂ ਦੇ ਅਸਤੀਫੇ ਦੀ। ਪਰ ਮੈਂ ਇੱਕ ਹੋਰ ਪਹਿਲੂ ਉਸ ਦਿਨ ਵੀ ਸਵਾਲ ਖੜਾ ਕੀਤਾ ਸੀਗਾ ਕਿ ਜਿਸ ਦਿਨ ਅਸਤੀਫਾ ਆਉਂਦਾ ਹੈ ਅਨਮੋਲ ਸਿੱਧੂ ਦਾ, ਉਸ ਦਿਨ ਸਵੇਰੇ ਕੋਰਟ 'ਚ ਇੱਕ ਮਾਮਲਾ ਸੀ। ਉਹ ਮਾਮਲਾ ਸੀ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨੂੰ ਲੈ ਕੇ। ਉਸ ਮਾਮਲੇ ਦੇ ਵਿੱਚ ਅਨਮੋਲ ਸਿੱਧੂ ਨੇ ਇੱਕ ਪੱਖ ਰੱਖਿਆ ਕਿ ਜਨਾਬ ਅਸੀਂ ਤਾਂ ਕਿੰਨੀ ਵਾਰ ਚਿੱਠੀਆਂ ਲਿਖ ਚੁੱਕੇ ਹਾਂ ਦਿੱਲੀ ਸਰਕਾਰ ਨੂੰ, ਅਸੀਂ ਤਾਂ ਵਾਰ-ਵਾਰ ਰਿਮਾਈਂਡਰ ਪਾ ਚੁੱਕੇ ਹਾਂ, ਦਿੱਲੀ ਸਰਕਾਰ ਨਹੀਂ ਉਹ ਫਾਈਲ ਕਲੀਅਰ ਕਰ ਰਹੀ, ਇਸ ਲਈ ਸਾਡੇ ਐਂਡ ਤੇ ਕੋਈ ਕਤਾਈ ਨਹੀਂ ਹੈ। ਤੇ ਉਹ ਦਿੱਲੀ ਸਰਕਾਰ ਦਾ ਮਤਲਬ ਆਮ ਆਦਮੀ ਪਾਰਟੀ ਦਾ ਮਤਲਬ ਅਰਵਿੰਦ ਕੇਜਰੀਵਾਲ, ਤੇ ਅਰਵਿੰਦ ਕੇਜਰੀਵਾਲ ਇਸ ਮਾਮਲੇ 'ਚ ਕਰ ਗਏ ਕਿ ਭਾਈ ਤੁਸੀਂ ਨਹੀਂ ਰਿਹਾ ਕਰ ਰਹੇ ਦਵਿੰਦਰਪਾਲ ਭੁੱਲਰ ਦੀ, ਤੁਸੀਂ ਸਾਈਨ ਨਹੀਂ ਕਰ ਰਹੇ। ਸੋ ਇਸ ਲਈ ਉਸ ਦਿਨ ਸਵੇਰੇ ਸੁਣਵਾਈ, ਸਵੇਰੇ ਇਹ ਦਲੀਲ, ਇਹ ਤਕਰੀਰ, ਤੇ ਸ਼ਾਮ ਨੂੰ ਅਸਤੀਫਾ। ਕੀ ਇਹ ਕਾਰਨ ਸੀ ਜਾਂ ਉਹ 30 ਬੰਦਿਆਂ ਚੋਂ 7 ਬੰਦੇ ਰੱਖਣ ਵਾਲਾ ਮਾਮਲਾ ਸੀ? ਚਲੋ ਅਨਮੋਲ ਸਿੱਧੂ ਦਾ ਅਸਤੀਫਾ ਹੋ ਗਿਆ, ਵਿਨੋਦ ਘਈ ਦੀ ਐਂਟਰੀ।
ਐਡਵੋਕੇਟ ਵਿਨੋਦ ਘਈ ਜਦੋਂ ਐਡਵੋਕੇਟ ਜਨਰਲ ਬਣੇ ਪੰਜਾਬ ਦੇ, ਤਾਂ ਉਹ ਬਣਦਿਆਂ ਹੀ ਨਾਲ ਸਵਾਲ ਖੜਾ ਹੋ ਗਿਆ ਕਿ ਜੀ ਜਿਹੜਾ ਬੱਗੇ ਦਾ ਵਕੀਲ ਉਹ ਪੰਜਾਬ ਸਰਕਾਰ ਦਾ ਵਕੀਲ ਹੁਣ। ਬੱਗਾ ਉਹ ਜਿਹਨੂੰ ਇਹ ਚੱਕਣ ਗਏ ਸੀ, ਅਗਲੇ ਕੁਰੂਕਸ਼ੇਤਰ ਤੋਂ ਛੁਡਾ ਕੇ ਲੈ ਗਏ। ਹਾਂਜੀ। ਤੇ ਹੁਣ ਇਹਦਾ ਮਤਲਬ ਸਰਕਾਰ ਦੀ ਉਲਟ ਧਿਰ ਦੇ ਪਾਰਟੀ ਦਾ ਵਕੀਲ ਸੀ, ਤੁਸੀਂ ਹੂੰ ਉਹਨੂੰ ਲਾਓਗੇ ਆਪਣਾ। ਚਲੋ ਲਾ ਲਿਆ ਜੀ। ਫਿਰ ਕਹਿੰਦੇ ਭਾਰਤ ਭੂਸ਼ਣ ਆਸ਼ੂ, ਜਿਹਦੇ ਖਿਲਾਫ ਆਮ ਆਦਮੀ ਪਾਰਟੀ ਕਹਿੰਦੀ ਲਓ ਜੀ ਅਸੀਂ ਭ੍ਰਿਸ਼ਟਾਚਾਰੀਆਂ ਨੂੰ ਨੱਥ ਪਾ ਲਈ, ਉਸ ਭਾਰਤ ਭੂਸ਼ਣ ਆਸ਼ੂ ਦੇ ਵਕੀਲ ਰਹੇ। ਹੁਣ ਉਹ ਸਰਕਾਰ ਵੱਲੋਂ ਲੜਨਗੇ। ਹੁਣ ਉਹ ਕਹਿਣਗੇ ਭਾਰਤ ਭੂਸ਼ਣ ਆਸ਼ੂ ਗਲਤ ਹੈ ਜੀ, ਪਹਿਲਾਂ ਉਹ ਕਹਿ ਰਹੇ ਸੀ ਭਾਰਤ ਭੂਸ਼ਣ ਆਸ਼ੂ ਠੀਕ ਹੈ ਜੀ। ਚਲੋ ਜੀ ਇਹ ਮਾਮਲਾ ਆ ਗਿਆ, ਉਹਦੇ ਵੀ ਵਕੀਲ ਰਹੇ। ਹੋਰ ਛੱਡੋ, ਪੰਜਾਬ ਸਰਕਾਰ ਨੇ ਖੁਦ ਆਪਣਾ ਇੱਕ ਮੰਤਰੀ ਕੱਢਿਆ। ਮੁੱਖ ਮੰਤਰੀ ਸਾਹਿਬ ਨੇ ਖੁਦ ਕਿਹਾ ਕਿ ਇਹ ਭ੍ਰਿਸ਼ਟਾਚਾਰੀ ਹੈ ਜੀ, ਇਹ ਕਮਿਸ਼ਨ ਲੈਂਦਾ ਸੀ ਜੀ, ਮੇਰੇ ਕੋਲ ਮੰਨ ਗਿਆ ਜੀ, ਇਹ ਲਓ ਜੀ ਅਸੀਂ ਕੱਢਤਾ। ਤੇ ਉਹਨੂੰ ਬਚਾ ਕੇ ਲਿਆਉਣ ਵਾਲੇ ਵਿਨੋਦ ਘਈ ਸਾਹਿਬ, ਉਹਦੇ ਵਕੀਲ। ਚਲੋ ਜੀ, ਹੁਣ ਇਹ ਤਿੰਨੇ ਮਾਮਲਿਆਂ 'ਚ ਅਗਲਿਆਂ ਦੀ ਦਲੀਲ ਬਿਲਕੁਲ ਠੋਸ ਹੋਏਗੀ ਰਾਜਕਰਨ ਜੀ। ਉਹ ਕਹਿਣਗੇ ਕਿ ਮੇਰਾ ਪ੍ਰੋਫੈਸ਼ਨ ਹੈ, ਮੇਰੇ ਕੋਲ ਜਿਹੜੀ ਧਿਰ ਆਊਗੀ ਮੈਂ ਲੜੂੰਗਾ। ਜਦੋਂ ਤੱਕ ਮੈਂ ਪੰਜਾਬ ਸਰਕਾਰ ਨਾਲ ਨਹੀਂ ਜੁੜਿਆ ਸੀ ਤਦ ਤੱਕ ਮੈਂ ਮਾਮਲੇ ਲਏ ਨੇ, ਹੁਣ ਮੈਂ ਥੋੜਾ ਮਾਮਲੇ ਲਊਂਗਾ, ਹੁਣ ਮੈਂ ਇੱਧਰ ਆ। ਸੋ ਇਸ ਲਈ ਉਹਨਾਂ ਦੀ ਦਲੀਲ ਵਾਜਬ ਆ। ਬੱਗੇ ਵਾਲਾ ਮਾਮਲਾ ਆਪਾਂ ਛੱਡ ਸਕਦੇ ਹਾਂ, ਭਾਰਤ ਭੂਸ਼ਣ ਆਸ਼ੂ ਵਾਲਾ ਮਾਮਲਾ ਆਪਾਂ ਛੱਡ ਸਕਦੇ ਹਾਂ, ਆਪਾਂ ਵਿਜੇ ਸਿੰਗਲਾ ਵਾਲਾ ਮਾਮਲਾ ਛੱਡ ਸਕਦੇ ਹਾਂ, ਪਰ ਬੇਅਦਬੀ ਵਾਲਾ ਮਾਮਲਾ, ਉਸ ਮਾਮਲੇ ਦੇ ਵਿੱਚ ਡੇਰੇ ਮੁਖੀ ਵੱਲੋਂ, ਡੇਰੇ ਵੱਲੋਂ ਵਕਾਲਤ ਕਰਨਾ, ਕੋਈ ਜ਼ਮੀਰ ਅਖਲਾਕ ਕੋਈ ਤਾਂ ਹੁੰਦਾ। ਹਾਂਜੀ, ਮੇਰੇ ਅੱਜ ਵੀ ਧਿਆਨ ਦੇ ਵਿੱਚ ਹੈ, ਕੋਈ ਸੰਗੀਨ ਸਮੂਹਕ ਬਲਾਤਕਾਰ ਵਾਲਾ ਮਾਮਲਾ ਆ ਜਾਵੇ, ਕੋਈ ਮਾਸੂਮ ਬੱਚੀ ਵਾਲਾ ਬਲਾਤਕਾਰ ਦਾ ਮਾਮਲਾ ਆ ਜਾਵੇ, ਕੋਈ ਅਜਿਹਾ ਪਰਿਵਾਰਕ ਘਿਨਾਉਣਾ ਕਤਲ ਦਾ ਮਾਮਲਾ ਆ ਜਾਵੇ, ਤਾਂ ਸਮੁੱਚੀ ਕੋਰਟ 'ਚ ਵਕੀਲ ਇਕੱਠੇ ਹੋ ਕੇ ਕਹਿੰਦੇ ਨੇ ਕਿ ਅਸੀਂ ਨਹੀਂ ਲੜਦੇ ਇਹ ਬੰਦੇ ਦਾ ਕੇਸ। ਸਹੀ ਗੱਲ। ਤੇ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਮਾਮਲਾ ਹੋਵੇ, ਸਰਕਾਰਾਂ ਦੀ ਸਿੱਟ ਡੇਰੇ ਨੂੰ, ਡੇਰਾ ਮੁਖੀ ਨੂੰ ਸਵਾਲਾਂ ਦੇ ਘੇਰੇ 'ਚ ਖੜਾ ਕਰ ਰਹੀ ਹੋਵੇ, ਤੇ ਵਿਨੋਦ ਘਈ ਜੀ ਉਸ ਧਿਰ ਵੱਲੋਂ ਵਕਾਲਤ ਕਰ ਰਹੇ ਹੋਣ। ਸੋ ਡੇਰੇ ਦੇ ਵਕੀਲ, ਡੇਰਾ ਮੁਖੀ ਦੇ ਵਕੀਲ, ਇੱਥੇ ਹੀ ਨਹੀਂ, ਪੰਚਕੂਲੇ 'ਚ ਜਿੱਦਣ ਡੇਰਾ ਮੁਖੀ ਸਿਰਸਾ ਗੁਰਮੀਤ ਸਿੰਘ ਰਾਮ ਰਹੀਮ ਨੂੰ ਸਜ਼ਾ ਸੁਣਾਈ ਗਈ, ਉਦਣ ਜੋ ਉਹਦੇ ਸਮਰਥਕਾਂ ਨੇ, ਉਹਦੇ ਚਹੇਤਿਆਂ ਨੇ, ਉਹਦੇ ਭਾੜੇ ਦੇ ਟੱਟੂਆਂ ਨੇ ਜੋ ਅੱਗ ਜਾਣੀ ਕੀਤੀ, ਜੋ ਅੱਗ ਲਾਈ, ਜੋ ਫੂਕ ਫਕਾਈ ਕੀਤੀ, ਸਾਡੀ ਮੀਡੀਆ ਦੀਆਂ ਗੱਡੀਆਂ ਵੀ ਫੂਕੀਆਂ, ਸਾਡੇ ਪੱਤਰਕਾਰ ਵੀ ਕੁੱਟੇ, ਆਮ ਲੋਕ ਵੀ ਕੁੱਟੇ, ਲੋਕਾਂ ਦੀ ਕੋਠੀਆਂ ਭੰਨ, ਸ਼ੀਸ਼ੇ ਭੰਨ, ਨੁਕਸਾਨ ਕੀਤਾ, ਤੇ ਉਹ ਸਾਰੀਆਂ ਧਿਰਾਂ ਨੂੰ ਬਚਾਉਣ ਦੇ ਲਈ ਵਿਨੋਦ ਘਈ ਜੀ ਲੜ ਰਹੇ ਸੀ ਉਹਨਾਂ ਦਾ ਕੇਸ। ਤੇ ਹੁਣ ਡੇਰਾ, ਬੇਅਦਬੀ, ਅੱਗ ਜਣੀ, ਇਸ ਅਜਿਹੇ ਮਾਮਲੇ ਤਾਂ ਛੱਡ ਸਕਦੇ ਸੀ ਜੀ। ਸੋ ਉਹ ਸਾਰਿਆਂ ਦੇ ਵਿੱਚ ਮੇਰੇ ਅੱਜ ਵੀ ਯਾਦ ਹੈ ਕਿ ਅਜਿਹੇ ਮਸਲਿਆਂ ਤੇ ਰੋਸ ਪ੍ਰਗਟਾਉਣ ਦੇ ਲਈ ਕਿਤੇ ਨਾ ਕਿਤੇ ਸਵਾਲ ਖੜੇ ਕਰਦੇ ਨੇ ਸਾਡੇ ਅੱਜ ਦੇ ਸਪੀਕਰ, ਸਾਡੇ ਹਰਪਾਲ ਚੀਮਾ ਜੀ। ਕਿਆ ਦੇਖੋ ਜੀ, ਸੁਮੇਧ ਸੈਣੀ ਲਿਆਂਦਾ ਜੀ ਇਹਨਾਂ ਨੇ, ਇਹ ਜੀ ਅਜਿਹੇ ਮਾਮਲਿਆਂ 'ਚ ਘਿਰਿਆ, ਇਹਨੂੰ ਲਾਉਣਗੇ ਜੀ। ਸੋ ਹੁਣ ਜਦੋਂ ਆਪ ਲਾਇਆ, ਜਦ ਵੀ ਕਿਉਂ ਨਹੀਂ ਵਿਰੋਧ ਕੀਤਾ ਹਰਪਾਲ ਚੀਮਾ ਨੇ? ਜਦ ਕਿਉਂ ਨਹੀਂ ਵਿਰੋਧ ਕੀਤਾ ਸਾਡੇ ਸਪੀਕਰ ਕੁਲਤਾਰ ਸੰਧਮਾ ਹੋਰਾਂ ਨੇ ਜਾਂ ਹੋਰ ਐਮਐਲਏ ਨੇ ਕਿ ਨਹੀਂ ਜੀ ਇਹ ਨਹੀਂ ਚਾਹੀਦਾ? ਪਤਾ ਨਹੀਂ ਹੁਣ ਉਸ ਦੀਆਂ ਡਿਗਰੀਆਂ ਇੰਨੀਆਂ ਵੱਡੀਆਂ ਸੀ, ਜਾਂ ਉਹਦਾ ਰੁਤਬਾ ਇੰਨਾ ਵੱਡਾ ਹੈ, ਜਾਂ ਉਹਨਾਂ ਦੇ ਕਾਰਜ ਤੋਂ ਇਹਨਾਂ ਨੂੰ ਉਮੀਦ ਸੀ, ਤਾਂ ਹੀ ਫਿਰ ਜੀਰਾ ਸ਼ਰਾਬ ਫੈਕਟਰੀ ਵਾਲੇ ਮਾਮਲੇ 'ਚ 15-15 ਕਰੋੜ 20 ਕਰੋੜ ਰੁਪਈਆ ਪੰਜਾਬ ਸਰਕਾਰ ਦਾ ਦਬਾਇਆ। ਸੋ ਉਹ ਸਾਰੇ ਮਾਮਲਿਆਂ ਦੇ ਬਾਵਜੂਦ ਵੀ ਐਡਵੋਕੇਟ ਜਨਰਲ ਬਣੇ ਰਹੇ। ਹੁਣ ਕੇਜਰੀਵਾਲ ਦਾ ਆਸ਼ੀਰਵਾਦ, ਰਾਘਵ ਚੱਡਾ ਦਾ ਆਸ਼ੀਰਵਾਦ, ਭਗਵੰਤ ਮਾਨ ਦਾ ਆਸ਼ੀਰਵਾਦ, ਜਾਂ ਆਪਣਾ ਦਮਖਮ ਇੰਨਾ, ਨਾਮ ਇੰਨਾ ਕਿ ਐਡਵੋਕੇਟ ਜਨਰਲ ਬਣੇ। ਸੋ ਇਸ ਲਈ ਵਿਵਾਦਾਂ ਦਾ ਨਾਤਾ ਰਿਹਾ। ਤੇ ਕੱਲ ਜਦੋਂ ਇਹ ਮਾਮਲਾ ਸਾਹਮਣੇ ਆਇਆ ਕਿ ਹਾਂ, ਜਿਹੜੀ ਇੱਕ ਇਹਨਾਂ ਨਾਲ ਮਹਿਲਾ ਵਕੀਲ ਕੰਮ ਕਰਦੀ ਆ, ਬੀਬੀ ਵਕੀਲ ਕੰਮ ਕਰਦੀ ਆ, ਉਹਨਾਂ ਦੀ ਭੈਣ ਨੇ ਵੀਡੀਓ ਜਾਰੀ ਕਰਕੇ ਬਕਾਇਦਾ ਦੋਸ਼ ਲਾਏ ਤੇ ਉਹਨੇ ਆਪਣੀ ਜਾਨ ਮਾਲ ਨੂੰ ਖਤਰਾ ਦੱਸਿਆ। ਉਸ ਤੋਂ ਬਾਅਦ ਪੰਜਾਬ ਦੇ ਵਿਰੋਧੀ ਧਿਰ ਦੇ ਲੀਡਰ ਨੇ ਚਿੱਠੀ ਲਿਖਤੀ ਰਾਜਪਾਲ ਨੂੰ, ਹੈ ਨਾ ਜੀ, ਤੇ ਜੀ ਕਿ ਪਰਿਵਾਰ ਦਾ ਵੀ ਉਹਨਾਂ ਦਾ ਧਿਆਨ ਰੱਖੋ ਤੇ ਅਸਤੀਫਾ ਲਓ ਜੀ। ਤੇ ਦੂਜੀਆਂ ਪਾਰਟੀਆਂ ਨੇ ਅਸਤੀਫੇ ਮੰਗਣੇ ਸ਼ੁਰੂ ਕਰ ਦਿੱਤੇ। ਔਰ ਦੁਪਹਿਰ ਤੱਕ ਇਹ ਚਰਚਾ ਸੈਕਟਰੀਏਟ ਚੋਂ ਬਾਹਰ ਆਉਣ ਲੱਗ ਗਈ ਕਿ ਐਡਵੋਕੇਟ ਜਨਰਲ ਵਿਨੋਦ ਘਈ ਜੀ ਨੇ ਅਸਤੀਫਾ ਦੇ ਦਿੱਤਾ। ਤੇ ਗਾਹੇ ਬਗਾਏ ਜਦੋਂ ਇੱਧਰ ਉਧਰ ਪਤਾ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਤਾਂ ਉਹ ਗੱਲ ਆਉਣ ਵੀ ਲੱਗੀ ਕਿ ਹਾਂ ਬਾਈ ਅਸਤੀਫਾ ਤਾਂ ਦਿੱਤਾ ਹੈ। ਤੇ ਇਹ ਵੀ ਪਤਾ ਲੱਗਣ ਲੱਗਾ ਕਿ ਮਨਜ਼ੂਰ ਵੀ ਹੋ ਜਾਏਗਾ। ਤੇ ਇੱਕ ਵਾਰ ਤਾਂ ਖਬਰਾਂ ਚਲਾ ਵੀ ਦਿੱਤੀਆਂ, ਕਈਆਂ ਨੇ ਪਤਾ ਨਹੀਂ ਕਾਹਲ 'ਚ ਚਲਾਈ, ਪਤਾ ਨਹੀਂ ਉਹਨਾਂ ਕੋਲ ਜਾਣਕਾਰੀ ਸੀ ਕਿ ਹਾਂ ਜੀ ਮਨਜ਼ੂਰ ਹੋ ਗਿਆ, ਅਸਤੀਫਾ ਹੋ ਗਿਆ। ਪਰ ਸ਼ਾਮ ਢਲਦਿਆਂ ਸਰਕਾਰ ਨੇ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਟਵੀਟ ਕੀਤਾ ਕਿ ਮਨ ਘੜਤ ਖਬਰਾਂ ਨੇ, ਅਫਵਾਹਾਂ ਨੇ, ਝੂਠਾ ਪ੍ਰੋਪੋਗੰਡਾ ਹੈ, ਕੋਈ ਅਸਤੀਫਾ ਨਾ ਆਇਆ, ਨਾ ਅਸੀਂ ਮੰਗਿਆ, ਨਾ ਦਿੱਤਾ। ਹੁਣ ਇਹ ਵੀ ਕਿਹਦੇ ਹੁਕਮਾਂ ਤੇ ਹੋਇਆ? ਅਸਤੀਫਾ ਮੰਗਿਆ ਸੀ ਕਿਸੇ ਨੇ,
ਅਸਤੀਫਾ ਆਪਣੇ ਆਪ ਦਿੱਤਾ ਸੀ, ਅਸਤੀਫਾ ਨਾ ਮੰਗਿਆ ਨਾ ਦਿੱਤਾ, ਅਸਤੀਫਾ ਮਨਜ਼ੂਰ ਕੀਤਾ ਸੀ, ਅਸਤੀਫਾ ਮਨਜ਼ੂਰ ਨਹੀਂ ਕੀਤਾ, ਅਸਤੀਫਾ ਮਨਜ਼ੂਰ ਕਰਕੇ ਵਾਪਸ ਲਿਆ। ਇਹ ਸਾਰੇ ਸਵਾਲ ਅਜੇ ਬੰਦ ਨੇ। ਪਰ ਇਹ ਸਵਾਲ ਵੱਡਾ ਬਣ ਗਿਆ ਕਿ ਹੁਣ ਇਹ ਕੱਲਾ ਵਿਨੋਦ ਘਈ ਲਈ ਮੁਸੀਬਤ ਨਹੀਂ ਹੈ ਇਹ ਮਾਮਲਾ, ਇਹ ਪੰਜਾਬ ਸਰਕਾਰ ਲਈ, ਪੰਜਾਬ ਸਰਕਾਰ ਦੇ ਰਾਜ ਕਰ ਰਹੀ ਪਾਰਟੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਲਈ ਮੁਸੀਬਤ ਬਣਨਾ, ਕਿਉਂਕਿ ਸਿਰ ਤੇ ਜਿਮਨੀ ਚੋਣ ਹੈ। ਸੱਪ ਦੇ ਮੂੰਹ ਚ ਕੋੜ ਕਿਰਲੀ, ਖਾਵੇ ਤਾਂ ਮਰਦਾ, ਨਾ ਖਾਵੇ ਤਾਂ ਕਹਿੰਦੇ ਦਾਗ ਲੱਗਦਾ ਕਿੱਲ ਹੈ। ਉਹ ਇੱਕ ਪਾਸੇ ਖੂਹ ਤੇ ਇੱਕ ਪਾਸੇ ਖਾਈ, ਇਹ ਦੋਏ ਕਹਾਵਤਾਂ ਸੱਚ ਹੁੰਦੀਆਂ। ਜੇ ਹੁਣ ਵਿਨੋਦ ਘਈ ਜੀ ਨੂੰ ਹਟਾਉਂਦੇ ਨੇ ਤਾਂ ਇਹਦਾ ਮਤਲਬ ਇਹ ਸਾਬਤ ਹੁੰਦਾ ਕਿ ਭਾਈ ਤੁਸੀਂ ਗਲਤ ਬੰਦਾ ਰੱਖ ਲਿਆ ਸੀ, ਤੇ ਤੁਸੀਂ ਚੋਣ ਕਰਨ ਲੱਗੇ ਪਹਿਲਾਂ ਕਿਉਂ ਨਹੀਂ ਦੇਖਿਆ, ਫਿਰ ਸਰਕਾਰ ਦੀ ਬਦਨਾਮੀ ਤੇ ਭੰਡੀ ਹੋਣੀ ਹੈ। ਹੁਣ ਜੇ ਲਾਈ ਰੱਖਦੇ ਨੇ, ਬੇਸ਼ੱਕ ਇਹ ਦਾਗ, ਇਹ ਦੋਸ਼, ਇਹ ਆਰੋਪ ਝੂਠੇ ਹੋਣ, ਪਰ ਸਿਆਸੀ ਸਫਾ ਦੇ ਵਿੱਚ ਵਿਕਣਗੇ। ਰਾਜਨੀਤੀ ਰੈਲੀਆਂ ਦੇ ਵਿੱਚ ਦੱਬ ਕੇ ਵੇਚਣਗੀਆਂ ਵਿਰੋਧੀ ਪਾਰਟੀਆਂ, ਦੱਬ ਕੇ ਭੰਡਣਗੀਆਂ ਵਿਨੋਦ ਘਈ ਹੋਰਾਂ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਵੀ। ਸੋ ਇਸ ਲਈ ਹੁਣ ਜੇਕਰ ਨਹੀਂ ਹਟਾਉਂਦੇ ਤਾਂ ਵੀ ਬਦਨਾਮੀ ਉਨੀ ਹੋਣੀ ਹੈ, ਹਟਾਉਂਦੇ ਨੇ ਤਾਂ ਵੀ ਬਦਨਾਮੀ ਉਨੀ ਹੋਣੀ। ਹੁਣ ਦੋਏ ਮਾਮਲੇ 'ਚ ਹੁਣ ਲੱਗਦਾ ਕਿ ਆਪਾਂ ਸਟੈਂਡ ਲੈ ਲਓ ਕਿ ਮਾਮਲਾ ਹੀ ਝੂਠਾ ਹੈ, ਪਰ ਤਾਂ ਵੀ ਇਹ ਆਮ ਆਦਮੀ ਪਾਰਟੀ ਲਈ ਮੁਸੀਬਤ ਬਣੇਗਾ, ਖਾਸ ਕਰਕੇ ਜਿਮਨੀ ਚੋਣ, ਜਿਸ 'ਚ ਪਹਿਲਾਂ ਹੀ ਕਮਜ਼ੋਰ ਕੜੀ ਵਜੋਂ ਦੇਖਿਆ ਜਾ ਰਿਹਾ ਆਮ ਆਦਮੀ ਪਾਰਟੀ ਨੂੰ। ਬੇਸ਼ੱਕ ਮੁਕਾਬਲਾ ਸਿੱਧਾ ਉਹਨਾਂ ਦਾ ਹੀ ਹੈ, ਮੁਕਾਬਲੇ 'ਚ ਉਹੀ ਸਿੱਧੇ ਨੰਬਰ ਤੇ ਆਮੋ ਸਾਹਮਣੇ ਨੇ। ਸੋ ਇਸ ਲਈ ਉਹਦੇ ਬਾਵਜੂਦ ਵੀ ਬੇਸ਼ੱਕ ਕੱਲ ਰੈਲੀ ਵੀ ਵੱਡੀ ਰਹੀ, ਇੱਕ ਭਤੀਜਾ ਵੀ ਤੋੜ ਲਿਆਂਦਾ ਚੌਧਰੀ ਪਰਿਵਾਰ ਦਾ, ਉਹ ਵੀ ਸਾਬਕਾ MLA ਰਿਹਾ, ਨਾਲੋਂ MC ਵੀ ਲਿਆਇਆ ਕਈ ਸਾਬਕਾ, ਹੈ ਨਾ। ਸੋ ਇਹ ਸਾਰੀ ਗਿਣਤੀ ਖਾਸੀ ਲੰਬੀ ਆ, ਪਰ ਉਹਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਲਈ ਹੁਣ ਇਹ ਵਿਨੋਦ ਘਈ ਦਾ ਮਾਮਲਾ ਜਿਮਨੀ ਚੋਣ ਦੇ ਵਿੱਚ ਮੁਸੀਬਤ ਬਣ ਕੇ ਸਾਹਮਣੇ ਆਏਗਾ। ਜੀ।